ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਬੰਦਿਆਂ ਵਿਚਕਾਰ ਲਕੀਰਾਂ ਸੁਣਾ ਰਿਹਾ ਹਾਂ। ਇਹ ਉਹ ਕਹਾਣੀ ਹੈ ਜਿਹਨੂੰ ਸੁਣਨ ਤੇ ਸੁਣਾਉਣ ਲਈ ਹੌਸਲਾ ਚਾਹੀਦਾ ਹੈ, ਕਿਉਂਕਿ ਇਹ ਹਸਾਸ ਜਜ਼ਬਿਆਂ ਵਿੱਚ ਡੁੱਬੀ ਹੋਈ ਇੱਕ ਕਹਾਣੀ ਹੈ। ਤੇ ਹੁਣ ਤੁਸੀਂ ਸੁਣੋ ਕਹਾਣੀ ਬੰਦਿਆਂ ਵਿਚਕਾਰ ਲਕੀਰਾਂ। ਉਹ ਕੱਲੀ ਸੀ ਤੇ ਕੱਲਮ ਕੱਲੀ ਇੱਕ ਕੁਰਸੀ ਤੇ ਬੈਠੀ ਹੋਈ ਸੀ। 6-7 ਵਰ੍ਹਿਆਂ ਤੋਂ ਵੱਧ ਨਹੀਂ ਸੀ ਲੱਗਦੀ। ਮੇਜ਼ ਦੁਆਲੇ ਪਈਆਂ ਬਾਕੀ ਸਾਰੀਆਂ ਕੁਰਸੀਆਂ ਖਾਲੀ ਸਨ। ਮੇਜ਼ ਤੇ ਕੋਈ ਖਾਣ ਵਾਲੀ ਸ਼ੈ ਵੀ ਨਹੀਂ ਸੀ। ਉਹ ਬਿਟ ਫਜ਼ਾਵਾਂ ਵਿੱਚ ਘੁਰ ਰਹੀ ਸੀ। ਇਹ ਨਿਆਣੀ ਕੌਣ ਹੈ? ਰਾਤ ਦਾ ਵੇਲਾ, ਇਹਦੇ ਨਾਲ ਕੋਈ ਵੀ ਤੇ ਨਹੀਂ। ਮੈਂ ਰੈਸਟੋਰੈਂਟ ਦੇ ਬਾਹਰ ਲਾਨ ਵਿੱਚ ਪਈਆਂ ਕੁਰਸੀਆਂ ਤੇ ਬੈਠੇ ਲੋਕਾਂ ਵੱਲ ਇੱਕ ਨਜ਼ਰੇ ਵੇਖਿਆ। ਠੰਡੀ ਹਵਾ ਦਾ ਇੱਕ ਬੁੱਲਾ ਆਇਆ। ਗਰਮੀਆਂ ਦਾ ਮੌਸਮ ਆਪਣਾ ਬੋਰੀਆ ਬਿਸਤਰ ਵਲੇਟ ਰਿਹਾ ਸੀ। ਖਜ਼ਾਂ ਰੁੱਤ ਆਪਣੀਆਂ ਉਦਾਸੀਆਂ ਫਜ਼ਾ ਵਿੱਚ ਰਚਾਉਣ ਲਈ ਇਕੱਠੀਆਂ ਕਰ ਰਹੀ ਸੀ। ਦੋਵਾਂ ਮੌਸਮਾਂ ਦੇ ਵਿਚਕਾਰ ਦਾ ਵੇਲਾ ਵੀ ਅਜਿਹਾ ਹੁੰਦਾ ਹੈ ਜਿਹੜਾ ਬੰਦੇ ਨੂੰ ਬੇਚੈਨ ਕਰ ਦਿੰਦਾ ਹੈ। ਤਬਦੀਲੀ ਦਾ ਅਮਲ ਸੋਹਣਾ ਵੀ ਹੁੰਦਾ ਹੈ ਤੇ ਕੌੜਾ ਵੀ। ਵੇਲੇ ਦੇ ਲੰਘਣ ਦਾ ਅਹਿਸਾਸ ਵੀ ਦਿੰਦਾ ਹੈ ਤੇ ਨਏ ਖਾਬ ਵੀ ਵਿਖਾਉਂਦਾ ਹੈ। ਪਰ ਮੈਂ ਕੋਈ ਸੁਪਨਾ ਤੇ ਨਹੀਂ ਸੀ ਵੇਖ ਰਿਹਾ। ਮੇਰੇ ਸਾਹਮਣੇ ਇੱਕ ਜਿਉਂਦੀ ਜਾਗਦੀ ਨਿੱਕੀ ਜਿਹੀ ਨਿਆਣੀ ਮੇਜ਼ ਤੇ ਦੋਵੇਂ ਕੌਣੀਆਂ ਰੱਖ ਕੇ ਕੁਰਸੀ ਦੇ ਸਿਰੇ ਤੇ ਬੈਠੀ ਹੋਈ ਸੀ। ਜੇ ਉਹ ਕੁਰਸੀ ਨਾਲ ਢੋ ਲਾਂਦੀ ਉਹਦੇ ਪੈਰ ਜ਼ਮੀਨ ਨਾਲ ਲੱਗਦੇ ਨਹੀਂ ਸਨ। ਉਹਦੇ ਬੈਠਣ ਦਾ ਅੰਦਾਜ਼ ਕਿਸੇ ਸਿਆਣੇ ਤੇ ਜ਼ਿੰਮੇਦਾਰ ਬੰਦੇ ਵਾਂਗ ਸੀ। ਉਹਦਾ ਰੰਗ ਸਾਂਵਲਾ ਸੀ ਤੇ ਪਿਲਾਹਟ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਸੀ, ਪਰ ਉਹਦੀਆਂ ਅੱਖੀਆਂ ਵਿੱਚ ਹੈਰਾਨ ਕਰ ਦੇਣ ਵਾਲੀ ਚਮਕ ਸੀ, ਜਿਹੜੀ ਕਿਸੇ ਬੜੀ ਸੋਹਣੀ ਬਾਜ਼ਾਰੀ ਗੁੱਡੀ ਦੀਆਂ ਅੱਖਾਂ ਵਿੱਚ ਹੁੰਦੀ ਹੈ। ਉਹ ਲੁਕਾਈ ਦੀ ਕਾਲੀ ਵੰਡ ਤੋਂ ਵਾਕਿਫ ਨਹੀਂ ਸੀ। ਉਹਨੇ ਫਰਾਕ ਤੇ ਸੋਹਣਾ ਹੀ ਪਾਇਆ ਹੋਇਆ ਸੀ, ਪਰ ਕੁਝ ਲੰਮਾ ਤੇ ਖੁੱਲ੍ਹਾ ਸੀ। ਇੰਝ ਜਾਪਦਾ ਸੀ ਕਿ ਉਹਨੇ ਕਿਸੇ ਆਪਣੇ ਤੋਂ ਵੱਡੀ ਕੁੜੀ ਦੇ ਲੱਥੇ ਹੋਏ ਕੱਪੜੇ ਪਾਏ ਨੇ। ਇਹ ਨਿੱਕੀ ਜਿਹੀ ਨਿਆਣੀ ਕੱਲਮ ਕੱਲੀ ਰਾਤ ਦਾ ਵਕਤ ਤੇ ਫਾਸਟ ਫੂਡ ਰੈਸਟੋਰੈਂਟ, ਇਹ ਗੱਲ ਮੇਰੀ ਸੋਚ ਦੇ ਦਾਇਰੇ ਵਿੱਚ ਨਹੀਂ ਸੀ ਆ ਰਹੀ। ਅਚਨਚੇਤ ਉਹਦੀ ਨਜ਼ਰ ਮੇਰੇ ਵੱਲ ਪਈ। ਚਮਕਦੀਆਂ ਹੋਈਆਂ ਅੱਖਾਂ, ਮੁਸਕਰਾਹਟ ਤੇ ਸ਼ਰਾਰਤ ਤੋਂ ਨਾ ਆਸ਼ਨਾ ਚਿਹਰਾ। ਮੈਂ ਉਹਦੇ ਕੋਲ ਜਾਣ ਦਾ ਫੈਸਲਾ ਕੀਤਾ ਹੀ ਸੀ ਕਿ ਵੇਟਰ ਨੇ ਉਹਦੀ ਮੇਜ਼ ਤੇ ਫਰਾਈਜ਼ ਤੇ ਕੈਚਅਪ ਤੇ ਪਾਣੀ ਦਾ ਜੱਗ ਲਿਆ ਕੇ ਰੱਖਿਆ। ਜਿੱਥੇ ਗੁਆਚ ਗਿਆ ਹੈ, ਕਿਹੜੀ ਸੋਚਾਂ ਵਿੱਚ ਹੈ? ਮੇਰੇ ਸਾਹਮਣੇ ਮੇਰੇ ਬੈਠੇ ਯਾਰ ਨੇ ਪੁੱਛਿਆ, ਤੂੰ ਹਰ ਵੇਲੇ ਗੈਰ ਸਰੀ ਰਹਿਣਾ ਹੈ? ਬੋਤਲ 'ਚੋਂ ਸਾਰੀ ਗੈਸ ਨਿਕਲ ਗਈ ਹੈ, ਦੂਜਾ ਸੰਗੀ ਬੋਲਿਆ। ਬੋਤਲ ਫਟਾਫਟ ਪੀ। ਰਿਆਜ਼ ਜ਼ਫਰ ਤੇ ਜ਼ਾਹਦ ਸਲੀਮ ਕਿਸੇ ਮਸਲੇ ਤੇ ਇੱਕ ਦੂਜੇ ਨਾਲ ਬਹਿਸ ਕਰ ਰਹੇ ਸਨ। ਮੈਂ ਫਿਰ ਉਸ ਨਿਆਣੀ ਵੱਲ ਵੇਖਿਆ। ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਚਿਪਸ ਨੂੰ ਕੈਚਅਪ ਲਾ ਕੇ ਖਾ ਰਹੀ ਸੀ। ਤੇਰਾ ਕੋਈ ਸੰਗੀ ਨਹੀਂ? ਤੇਰੀ ਮਾਂ ਕਿੱਥੇ ਵੇ? ਤੇਰਾ ਪਿਓ ਕਿੱਥੇ ਵੇ? ਤੇ ਤੇਰੇ ਭੈਣ ਭਰਾ ਕਿੱਥੇ ਨੇ? ਰਾਤ ਦਾ ਵੇਲਾ ਤੂੰ ਕੱਲੀ।
ਕਿਸੇ ਸ਼ਹਿਰ ਦੀ ਨਹੀਂ ਲੱਗਦੀ, ਕਿਸੇ ਪਿੰਡ ਦੀ ਹੈ। ਮੈਨੂੰ ਡਾਢਾ ਯਕੀਨ ਹੈ, ਮੈਂ ਤੇਰੇ ਚਿਹਰੇ ਨੂੰ ਪੜ੍ਹ ਲਿਆ ਹੈ। ਤੇਰੀ ਅੱਖਾਂ ਦੀ ਚਮਕ ਤੇ ਨੇ ਮੈਨੂੰ ਦੱਸਿਆ ਹੈ ਤੇਰੇ ਮਾਂ ਪਿਓ ਤੇਰੇ ਕੋਲ ਨਹੀਂ ਰਹਿੰਦੇ। ਤੂੰ ਕਿਸੇ ਦੇ ਕੋਲ ਹੈ ਪਰ ਇਕੱਲੀ। ਤੈਨੂੰ ਹਨੇਰੇ ਕੋਲ ਡਰ ਨਹੀਂ ਹੁੰਦਾ। ਮੈਂ ਜਦ ਤੇਰੇ ਜਿੱਡਾ ਸਾਂ, ਮੇਰੀ ਮਾਂ ਮੈਨੂੰ ਹਨੇਰੇ ਕੋਲੋਂ ਡਰਾਉਂਦੀ ਸੀ। ਮੈਂ ਸ਼ਰਾਤਾਂ ਛੱਡ ਕੇ ਮਾਂ ਨਾਲ ਚੰਬੜ ਕੇ ਸੌਂ ਜਾਂਦਾ ਸਾਂ। ਤੂੰ ਤਾਂ ਇਕੱਲੀ ਹਨੇਰੇ ਵਿੱਚ ਫਰਾਈਜ਼ ਖਾ ਰਹੀ ਹੈ। ਤੂੰ ਫਰਾਈਜ਼ ਖਾ ਕੇ ਖੁਸ਼ ਨਹੀਂ, ਮੈਨੂੰ ਪਤਾ ਹੈ। ਤੂੰ ਉਦਾਸ ਹੈ, ਤੈਨੂੰ ਮਾਂ ਯਾਦ ਆ ਰਹੀ ਹੈ। ਉਹ ਜ਼ਰੂਰ ਉਫਕੋਂ ਪਾਰ ਕਿਸੇ ਨਿੱਕੀ ਜਿਹੀ ਬਸਤੀ ਵਿੱਚ ਮੰਜੀ ਤੇ ਲੰਮੀ ਪਈ ਹੋਈ ਚੰਨ ਵੱਲ ਮੂੰਹ ਕਰਕੇ ਤੈਨੂੰ ਯਾਦ ਕਰ ਰਹੀ ਹੋਣੀ ਹੈ। ਪਤਾ ਨਹੀਂ, ਮੈਂ ਇਹਨੂੰ ਵੇਖਦਾ ਤੇ ਸੋਚਦਾ ਜਾ ਰਿਹਾ ਸਾਂ। ਮੇਰਾ ਮੁਸ਼ਾਹਿਦਾ ਮੇਰੀ ਹਸਾਸੀਅਤ ਨਾਲ ਮਿਲ ਕੇ ਲਫ਼ਜ਼ਾਂ ਦੀ ਸੂਰਤ ਅਖਤਿਆਰ ਕਰ ਰਿਹਾ ਸੀ, ਪਰ ਇਹ ਗੱਲ ਸੋਚ ਵਿੱਚ ਨਹੀਂ ਸੀ ਆ ਰਹੀ। ਨਿੱਕੀ ਜੀ ਨਿਆਣੀ, ਰਾਤ ਦਾ ਵੇਲਾ ਤੇ ਇਕੱਲੀ। ਨੰਨੀ इधर आओ, ये बर्गर ले लो, एक औरत ਦੀ ਆਵਾਜ਼ ਆਈ। 15-20 ਕਦਮ ਦੇ ਫਾਸਲੇ ਤੇ ਕੁਝ ਲੋਕ ਆਪਣੀ ਕੁਰਸੀਆਂ ਤੇ ਬੈਠੇ ਹੋਏ ਸਨ। ਮੇਜ਼ਾਂ ਉੱਤੇ 버ਗਰ, ਫਰਾਈ ਚਿਕਨ, ਫਿਸ਼ ਵਗੈਰਾ ਤੇ ਬੋਤਲਾਂ ਪਈਆਂ ਹੋਈਆਂ ਸਨ ਤੇ ਸਾਰੇ ਖੁਸ਼ਗਪੀਆਂ ਵਿੱਚ ਰੁੱਝੇ ਹੋਏ ਸਨ। ਉਹ 버ਗਰ ਲੈ ਕੇ ਦੁਬਾਰਾ ਆਪਣੀ ਜਗ੍ਹਾ ਉੱਤੇ ਆ ਗਈ। ਇਹ 버ਗਰ ਕਿਸੇ ਦੇ ਖਾਣ ਨਾ ਪਾਰੋਂ ਨੂੰ ਮਿਲ ਗਿਆ ਸੀ। ਮੈਂ ਸਾਰੀ ਗੱਲ ਸਮਝ ਗਿਆ ਸੀ। ਇਹ ਕੁੜੀ ਕੌਣ ਹੈ ਤੇ ਇਹ ਲੋਕ ਕੌਣ ਨੇ। ਇਹਨਾਂ ਲੋਕਾਂ ਉਸ ਕੁੜੀ ਨੂੰ ਆਪਣੇ ਤੋਂ ਦੂਰ ਬਿਠਾਇਆ ਹੋਇਆ ਸੀ, ਜਿਵੇਂ ਉਹ ਕੋਈ ਦੂਜੀ ਮਖਲੂਕ ਹੋਵੇ। ਮੈਨੂੰ ਇੰਝ ਲੱਗਾ ਮੇਰਾ ਦਿਲ ਕਿਸੇ ਸ਼ੀਸ਼ੇ ਵਾਂਗ ਟੁੱਟ ਗਿਆ ਹੈ ਤੇ ਕਿਰਚੀ ਕਿਰਚੀ ਹੋ ਕੇ ਬਿਖਰ ਗਿਆ। ਇਹ ਕਿਰਚੀਆਂ ਮੇਰੇ ਵਜੂਦ ਵਿੱਚ ਖੁੱਭ ਗਈਆਂ ਨੇ, ਜਿਨ੍ਹਾਂ ਮੇਰੀ ਰੂਹ ਨੂੰ ਜ਼ਖਮੀ ਕਰ ਦਿੱਤਾ ਸੀ। ਮੈਂ ਅਸਮਾਨ ਵੱਲ ਵੇਖ ਕੇ ਚਾਹਿਆ ਕਿ ਸਿਤਾਰਿਆਂ ਨੂੰ ਨੋਚ ਲਵਾਂ। ਜੇ ਇੰਨਾ ਹਨੇਰਾ ਛਾ ਜਾਏ ਕਿ ਇਹ ਮਕਰੂ ਮੰਜ਼ਰ ਮੈਨੂੰ ਵੇਖਣ ਨੂੰ ਨਾ ਮਿਲੇ। ਕਿੱਥੇ ਪੜ ਗਿਆ ਹੈ? ਰਿਆਜ਼ ਜ਼ਫਰ ਨੇ ਮੈਨੂੰ ਆਖਿਆ, 10 ਮਿੰਟ ਲਈ ਮੈਨੂੰ ਇਕੱਲਾ ਛੱਡ ਦਿਓ, ਮੈਂ ਤੁਹਾਨੂੰ ਦੱਸਣਾ ਵਾ। ਮੈਂ ਇਹ ਕਹਿ ਕੇ ਕੁਝ ਦੂਰ ਜਾ ਕੇ ਨੰਨੀ ਦੇ ਨੇੜੇ ਵਾਲੀ ਇੱਕ ਕੁਰਸੀ ਤੇ ਬਹਿ ਗਿਆ। ਰਿਆਜ਼ ਤੇ ਜ਼ਾਹਿਦ ਇੱਕ ਦੂਜੇ ਨਾਲ ਗੱਲਬਾਤ ਵਿੱਚ ਮਸਰੂਫ ਹੋ ਗਏ। ਨੰਨੀ ਨੇ ਗੌਰ ਨਾਲ ਮੇਰੇ ਵੱਲ ਵੇਖਿਆ ਤੇ ਨਾਗਵਾਰੀ ਦਾ ਇਜ਼ਹਾਰ ਨਾ ਕੀਤਾ। ਨੰਨੀ, ਤੂੰ ਨੰਨੀ ਜੋ ਹੋਈ, ਤੈਨੂੰ ਪਤਾ ਹੀ ਨਹੀਂ ਤੇਰੇ ਨਾਲ ਕੀ ਹੋਇਆ ਹੈ। ਇਹ ਲਕੀਰਾਂ ਨੇ, ਬੰਦਿਆਂ ਵਿਚਕਾਰ ਲਕੀਰਾਂ, ਜ਼ੁਲਮ ਦੀਆਂ ਲਕੀਰਾਂ। ਮੇਰੇ ਮੂੰਹ ਵਿੱਚੋਂ ਨਿਕਲਦੇ ਫਿਕਰੇ ਉਹ ਸੁਣ ਕੇ ਹੈਰਾਨ ਹੋਈ। ਉਹਨੂੰ ਕੁਝ ਸਮਝ ਨਾ ਆਈ, ਪਰ ਉਹਦੇ ਉੱਤੇ ਕੁਝ ਅਸਰ ਹੋਇਆ। ਬਾਊ ਜੀ, ਤੁਸੀਂ ਮੇਰੇ ਨਾਲ ਗੱਲ ਕਰਦੇ ਆ? ਉਹਨੇ ਮਾਸੂਮੀਅਤ ਨਾਲ ਪੁੱਛਿਆ। ਮੈਨੂੰ ਇੰਝ ਲੱਗਾ ਉਹਦੇ ਨੰਨੇ ਜਿਹੇ ਦਿਮਾਗ ਵਿੱਚ ਫਿਕਰੇ ਪੱਥਰਾਂ ਵਾਂਗ ਡਿੱਗੇ ਨੇ ਤੇ ਲਹਿਰਾਂ ਪੈਦਾ ਹੋਈਆਂ ਨੇ। ਨੰਨੀ, ਤੇਰੀ ਮਾਂ ਨੇ ਤੇ ਪਿਓ ਕਿੱਥੇ ਨੇ? ਕੀ ਕਰਦੇ ਨੇ? ਤੇਰਾ ਮਾਂ ਕੋਲ ਜਾਣ ਨੂੰ ਜੀ ਨਹੀਂ ਕਰਦਾ? ਇੱਕਦਮ ਮੈਂ ਕਈ ਗੱਲਾਂ ਪੁੱਛ ਦਿੱਤੀਆਂ ਤਾਂ ਜੇ ਨੰਨੀ ਨੂੰ ਕੋਈ ਬੁਲਾ ਨਾ ਲਵੇ। ਮੈਂ ਨੰਨੀ ਵੱਲ ਵੇਖਿਆ ਤੇ ਉਹ ਚੁੱਪਚਾਪ ਬੈਠੀ ਸੀ। ਨੰਨੀ, ਤੂੰ ਮੇਰੀ ਗੱਲ ਦਾ ਬੁਰਾ ਤਾਂ ਨਹੀਂ ਮਨਾਇਆ? ਮੈਂ ਨਦਾਮਤ ਨਾਲ ਪੁੱਛਿਆ। ਨਹੀਂ ਬਾਊ ਜੀ, ਮੈਨੂੰ ਕਦੀ ਕਿਸੇ ਪੁੱਛਿਆ ਹੀ ਨਹੀਂ। ਤੁਸੀਂ ਕਿਉਂ ਪੁੱਛਦੇ ਹੋ? ਉਹਨੇ ਠਹਿਰ ਠਹਿਰ ਕੇ ਗੱਲ ਕੀਤੀ। ਜ਼ਮਾਨੇ ਦੀਆਂ ਠੋਕਰਾਂ ਨੇ ਉਹਦੇ ਬਚਪਨ ਨੂੰ ਪੁਖਤਗੀ ਵਿੱਚ
ਬਦਲ ਦਿੱਤਾ ਸੀ। ਨੰਨੀ, ਅਸੀਂ ਸਾਰੇ ਇਨਸਾਨ ਹਾਂ ਤੇ ਸਾਡੇ ਸਾਰਿਆਂ ਦੇ ਵਿਚਕਾਰ ਇੱਕ ਰਿਸ਼ਤਾ ਹੈ, ਇਨਸਾਨ ਦਾ ਰਿਸ਼ਤਾ, ਇਨਸਾਨੀਅਤ। ਕੁਝ ਲੋਕ ਇਸ ਰਿਸ਼ਤੇ ਨੂੰ ਯਾਦ ਰੱਖਦੇ ਨੇ ਤੇ ਕੁਝ ਭੁੱਲ ਜਾਂਦੇ ਨੇ। ਹਰ ਇਨਸਾਨ ਦਾ ਫਰਜ਼ ਹੈ ਕਿ ਉਹ ਦੂਸਰੇ ਇਨਸਾਨ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਵੇ। ਮੈਂ ਨੰਨੀ ਨੂੰ ਸਮਝਾਉਣ ਵਾਲੇ ਅੰਦਾਜ਼ ਵਿੱਚ ਆਖਿਆ। ਨੰਨੀ ਦੀਆਂ ਅੱਖੀਆਂ ਵਿੱਚ ਪਾਣੀ ਤੈਰਨ ਲੱਗ ਪਿਆ। ਅਸੀਂ ਸਾਰੇ ਇਨਸਾਨ ਹਾਂ, ਮੈਂ ਵੀ। ਨੰਨੀ ਨੇ ਪੁੱਛਿਆ। ਹਾਂ ਸਾਰੇ। ਬਾਬੂ ਜੀ, ਹਾਂ ਹਾਂ ਬੋਲ। ਮੇਰੀ ਮਾਂ ਬੜੀ ਚੰਗੀ ਸੀ, ਚੰਗੀ ਹੈ। ਉਹ ਮੇਰੇ ਛੋਟੇ ਭੈਣ ਭਰਾਵਾਂ ਨੂੰ ਬੜਾ ਪਿਆਰ ਕਰਦੀ ਹੈ। ਮੇਰਾ ਅੱਬਾ ਨਸ਼ਾ ਕਰਦਾ ਸੀ, ਕੋਈ ਕੰਮ ਨਹੀਂ ਸੀ ਕਰਦਾ। ਨਸ਼ਾ ਕਰਕੇ ਸਾਰਾ ਦਿਨ ਮੰਜੀ ਤੇ ਪਿਆ ਰਹਿੰਦਾ ਸੀ। ਮੇਰੀ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ। ਇੱਕ ਦਿਹਾੜੀ ਮੇਰੇ ਅੱਬੇ ਨੇ ਮੇਰੀ ਮਾਂ ਕੋਲੋਂ ਨਸ਼ੇ ਲਈ ਪੈਸੇ ਮੰਗੇ। ਮੇਰੀ ਮਾਂ ਦੇ ਇਨਕਾਰ ਕਰਨ ਤੇ ਉਹਨੇ ਉਹਨੂੰ ਡੰਡੇ ਮਾਰ ਕੇ ਤੇ ਉਹਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ। ਮੇਰੇ ਮਾਮਿਆਂ ਮੇਰੇ ਅੱਬੇ ਨੂੰ ਜੇਲ੍ਹ ਭਜਵਾ ਦਿੱਤਾ ਤੇ ਮੇਰੀ ਮਾਂ ਅੱਜ ਮੰਜੀ ਉੱਤੇ ਪਈ ਹੈ। ਨੰਨੀ ਦੀਆਂ ਅੱਖੀਆਂ ਵਿੱਚੋਂ ਅਥਰੂ ਕੇਰਨ ਲੱਗ ਪਏ ਤੇ ਉਹਦੀਆਂ ਗੱਲਾਂ ਤੇ ਆ ਗਏ। ਸਾਡੇ ਪਿੰਡ ਵਿੱਚ ਇੱਕ ਮਾਈ ਸੀ ਜਿਹੜੇ ਛੋਟੇ ਬੱਚਿਆਂ ਨੂੰ ਸ਼ਹਿਰ ਵਿੱਚ ਕੰਮ ਲਵਾਉਂਦੀ ਸੀ। ਮੇਰੀ ਮਾਂ ਦੇ ਕਹਿਣ ਉੱਤੇ ਉਹ ਸਾਡੇ ਘਰ ਆਈ। ਜਦੋਂ ਮੇਰੇ ਕੱਪੜਿਆਂ ਦੀ ਪੋਟਲੀ ਹੱਥ ਵਿੱਚ ਫੜ ਕੇ ਮੈਨੂੰ ਨਾਲ ਲੈ ਕੇ ਚੱਲਣ ਲੱਗੀ ਤੇ ਮੰਜੀ ਤੇ ਪਈ ਹੋਈ ਮੇਰੀ ਮਾਂ ਨੇ ਹੌਕਾ ਲਿਆ। ਮੈਂ ਨੱਸ ਕੇ ਆਪਣੀ ਮਾਂ ਦੇ ਪੈਰਾਂ ਨਾਲ ਚਿੰਬੜ ਕੇ ਰੋਣ ਲੱਗ ਪਈ। ਮੈਨੂੰ ਪਹਿਲੀ ਵਾਰੀ ਨਿੱਕੀ ਜਿਹੀ ਉਮਰ ਵਿੱਚ ਪਤਾ ਲੱਗਾ ਕਿ ਵਿਛੜਨਾ ਕੀ ਹੁੰਦਾ ਹੈ। ਜੇ ਇੰਝ ਹੋਕੇ ਲੈਂਦੀ ਰਹੀ ਤੇ ਮਰ ਜਾਵੇਗੀ। ਦਿਲ ਵੱਡਾ ਕਰ ਜੇ ਮੰਜੀ ਤੋਂ ਉੱਠਣਾ ਹੀ। ਮਾਈ ਨੇ ਮੇਰੀ ਮਾਂ ਨੂੰ ਆਖਿਆ ਤੇ ਨਾਲੇ ਮੈਨੂੰ ਬਾਹਾਂ ਤੋਂ ਫੜ ਕੇ ਘਸੀਟਣਾ ਸ਼ੁਰੂ ਕਰਤਾ। ਚੱਲ ਨੀ ਸਿੱਧੀ ਤਰ੍ਹਾਂ ਟੁਰ ਜੇ ਮਾਂ ਦਾ ਖਿਆਲ ਹੈ। ਮਾਈ ਨੇ ਆਖਿਆ। ਜੇ ਮੈਂ ਆਪਣੀ ਮਾਂ ਵੱਲ ਵੇਖਿਆ। ਨੰਨੀ ਪੁੱਤਰ ਜਾ, ਰਾਤ ਨੂੰ ਚੰਨ ਵੱਲ ਵੇਖਿਆ ਕਰੀ। ਮੈਂ ਨਹੀਂ ਵੇਖਿਆ ਕਰਾਂਗੀ ਤੇ ਤੂੰ ਮੈਨੂੰ ਜਿੱਥੇ ਵੀ ਹੋਵੇਗੀ ਨਜ਼ਰ ਆਵੇਂਗੀ। ਚੰਨ ਵੀ ਦੋਵਾਂ ਨੂੰ ਨਜ਼ਰ ਆਵੇਗਾ। ਚੰਨ ਦਾ ਰਿਸ਼ਤਾ ਦੂਰੀਆਂ ਖਤਮ ਕਰਦਾ ਹੈ। ਮਾਂ ਨੇ ਆਖਿਆ। ਅਨਹਤੇ ਸ਼ਹਿਰ ਦੀ ਦੁਨੀਆ ਵਿੱਚ ਬੜੇ ਚੰਨ ਹੁੰਦੇ ਨੇ, ਸੌਖੀ ਹੋ ਜਾਵੇਗੀ, ਦਿਲ ਛੋਟਾ ਨਾ ਕਰ। ਮਾਈ ਨੇ ਆਖਿਆ ਤੇ ਮੈਂ ਬੇਬਸ ਹੋ ਕੇ ਉਹਦੇ ਨਾਲ ਟੁਰ ਪਈ। ਨੰਨੀ ਨੇ ਸਿਸਕੀਆਂ ਲੈਂਦੇ ਆਖਿਆ। ਭਾਊ ਜੀ ਇੱਕ ਗੱਲ ਪੁੱਛਾਂ? ਪੁੱਛ ਪੁੱਤਰ, ਤੁਸੀਂ ਮੈਨੂੰ ਆਪਣੀ ਧੀ ਸਮਝਦੇ? ਹਾਂ ਕਿਉਂ ਨਹੀਂ? ਤੁਹਾਡੇ ਕਿੰਨੇ ਮਾਲ ਨੇ? ਮੇਰੀਆਂ 3 ਧੀਆਂ। ਮੇਰੇ ਜਿੱਡੀ ਵੀ ਕੋਈ ਹੈ? ਹਾਂ ਬਿਲਕੁਲ ਤੇਰੇ ਜਿੱਡੀ ਹੈ। ਐਸਾ ਸੁਣ ਕੇ ਨੰਨੀ ਨੇ ਆਪਣੀ ਚੀਚੀ ਵਿੱਚ ਪਈ ਹੋਈ ਸਿਲਵਰ ਦੀ ਛਾਪ ਉਤਾਰੀ। ਇਹ ਉਹਨੂੰ ਪਾ ਦੇਣਾ, ਉਹਨੇ ਆਖਿਆ। ਮੈਂ ਸਿਲਵਰ ਦੀ ਛਾਪ ਉਹਦੇ ਕੋਲੋਂ ਫੜ ਲਈ। नन्ही इधर आओ, ये छापर पकड़ लो, एक औरत ने आख्या। नन्ही सर दे इशारे नाल सलाम करके दौड़ती हुई गई तो छापर चुक लिया। उन्हें एक नज़र चुक के मेरे वाल वेख्या ते फिर छापर फड़ के खामोशी नाल उन्हां लोकां दे पिछे पिछे तुरना शुरू कर दिता। ਉਹਦੇ ਇੱਕ ਪਾਸੇ ਜ਼ਿੰਦਗੀ ਦੀਆਂ ਲੋੜਾਂ ਸਨ ਤੇ ਦੂਸਰੇ ਪਾਸੇ ਜ਼ੁਲਮ ਦੀਆਂ ਲਕੀਰਾਂ।